हाय अस्सू फगण चेत नहीं होने, मोटरां वट्टां खेत नहीं होने, झिंझां मेले खाड़े किथे, बकरे भड़क ललकारे किथे, मक्कियां सरवां कपाहां चरियां, टेडियां पग्गां ते मुच्छां खड़ियां, कौलियां मक्खनियां नाले पिन्नियां, हाय सुरमा पा के अखां बिन्नियां, हाय चंदरे हल सुहागे कईयां, कलाड़ी नाल कमाल नी होना, ओ छड्ड परे मेरा जी नी लगना, सुरगां विच पंजाब नी होना, छड्ड परे मेरा जी नी लगना, सुरगां विच पंजाब नी होना। 11 ਨੂੰ ਉੱਥੇ ਜਾਣਾ ਵਾ, ਤੇਰੇ ਕੋਲ ਸਾਰਾ ਦਿਨ ਰਹਿਣਾ ਵਾ, ਫਿਰ ਸ਼ਾਮ ਨੂੰ ਲਾਹੌਰ ਆਉਣਾ, ਜਾਂ ਤੂੰ ਉਧਰ ਨਾਲ ਆ ਜੀ, ਦੋਵਾਂ ਤੋਂ ਇੱਕ ਦਿਨ ਦੱਸ ਦੇ ਕਿੱਦਣ ਆਉਣਾ। ਤੁਸੀਂ ਮੈਨੂੰ ਅੱਜ ਜਾਣ ਦਿਓ। ਅੱਜ ਆ ਗਿਆ ਜੀ। ਹਾਂ ਤੇ ਮੈਂ ਉਧਰ ਨਾਲ ਆ ਜਾਊਂ ਤੁਹਾਡੇ। ਨਹੀਂ ਕਿੱਦਣ? ਜਿੱਦਣ ਵੀ ਤੁਸੀਂ ਆਣਾ ਮੈਂ ਤੁਹਾਡੇ ਨਾਲ ਆ ਜਾਊਂ। ਮੈਨੂੰ ਬਾਰਡਰ ਚਾਹੇ ਪਾਰਟ ਪਾ ਦੇ। ਹੁਣ ਮੈਨੂੰ ਤੇ ਘਰ ਪਹੁੰਚਾ, ਮੈਨੂੰ ਤੀਸਰਾ ਦਿਨ। ਅੱਛਾ ਥੱਕ ਗਿਆ। बेदीदियां ते बेतरसियां अगे साडे सिर झुकवे न अखियां, हो ताज मियां गल मुकदी ए, साथों बतान छुड़े न अखियां। पर देवथरी के वालिया एह मौत बड़ी पलवान, एने रावण वर्गे मार ले, हाँ मार ले, ए तू डरता कुल जहान। अस्सलाम वालेकुम सारे दोस्तों ਨੂੰ ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ, ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਦੇ ਇੱਕ ਹੋਰ ਵਲੌਗ 'ਚ ਤੁਹਾਡੇ ਰੂਬਰੂ, ਬਲਕਿ ਅੱਜ ਦਾ ਦੂਜਾ ਵਲੌਗ। ਤੇ ਅਸੀਂ ਹੋਟਲ ਆ ਪਰਲ ਕੰਟੀਨੈਂਟਲ, ਉਹਦੇ ਥੱਲੇ ਬਾਹਰ ਖਲੋਤਾ, ਉੱਤੇ ਆਪਣੇ ਬੈਠੇ ਅੰਜਮ ਹੁਣੀ ਤੇ ਨਾਲ ਸਹੋਤਾ ਸਾਹਿਬ, ਸੁਰਿੰਦਰ ਸਹੋਤਾ ਸਾਹਿਬ ਜਿਹੜੇ ਕੱਲ ਆਏ ਸਨ USA ਤੋਂ, ਤੇ ਨਾਲ ਰਾਣਾ ਸਾਹਿਬ ਸਮੀ। ਸੋ ਅੱਜ ਦੇ ਇਸ ਵਲੌਗ ਦੇ ਵਿੱਚ ਰੌਣਕਾਂ ਲੱਗਣ ਵਾਲੀਆਂ। ਰਾਤ ਦਾ ਡਿਨਰ ਆ ਸਾਰੇ ਦੋਸਤਾਂ ਦਾ, ਤੇ ਸਮੀ ਕੋ ਗਾਉਣ ਵਜਾਉਣ ਵੀ ਸੁਣਨਾ, ਆਪਾਂ ਗਾਉਣਾ ਸ਼ਾਉਣਾ ਵੀ ਸੁਣਨਾ। ਤੇ ਸਾਡੇ ਕੁਲਵੀਰ ਗੁਜਰਾ ਸਾਹਿਬ ਤੇ ਹੋਰ ਕਾਫੀ ਸਾਰੇ ਦੋਸਤ ਜਿਹੜੇ ਆਏ ਨੇ, ਉਹਨਾਂ ਨਾਲ ਵੀ ਅੱਜ ਦੀ ਗੈਟ ਟੂਗੇਦਰ ਹੈ। ਸੋ ਜੁੜੇ ਰਹੋ ਇਸ ਵਲੌਗ ਦੇ ਵਿੱਚ। ਐਂਟਰਟੇਨਮੈਂਟ ਤੇ ਨਾਲ ਗੱਲਾਂ ਬਾਤਾਂ ਤੇ ਨਾਲ ਲਿਖਾਰੀ ਲੋਕ ਤੇ ਪੜ੍ਹੀਆਂ ਲਿਖੀਆਂ ਗੱਲਾਂ ਕਰਨਗੇ ਤੇ ਸਵਾਦ ਬੜਾ ਆਏਗਾ। ਤੀਸਰਾ ਦਿਨ ਅੰਜਮ ਨੂੰ ਨਾ ਮੈਂ ਤੇਰੇ ਤੋਂ ਸਿੱਖ ਲਿਆ ਨਾ ਹੁਣ। ਅੱਜ ਤੀਸਰਾ ਦਿਨ ਨੂੰ ਹੋ ਗਿਆ ਰਾਣਾ ਸਾਹਿਬ। ਹੁਣ ਜਾਨ ਸੋਤਾ ਸਾਹਿਬ ਇਹਨੂੰ ਇਸ ਸ਼ਰਤ ਦੇਣਾ ਆਪਾਂ, ਜਿਹੜੀ ਆਪਾਂ ਪਹਿਲਾਂ ਸ਼ਰਤ ਰੱਖੀ ਸੀ ਵੀ ਜਾਂ ਜਾਣਾ ਕੱਲ ਅਸੀਂ ਪੰਜਾ ਸਾਹਿਬ, ਜਾਂ ਤੂੰ ਨਾਲ ਜਾਣਾ। ਜੇ ਕੱਲ ਨਹੀਂ ਜਾਣਾ ਫਿਰ ਅਸੀਂ 11 ਤਰੀਕ ਨੂੰ ਲਾਹੌਰ ਆਉਣਾ, ਤੇਰੇ ਕੋਲ ਆਉਣਾ। ਪਹਿਲਾਂ ਇਹਦੇ ਕੋਲ ਜਾਣਾ ਨਹੀਂ ਆਪਾਂ 12 ਤਰੀਕ ਤੇ 16 ਤਰੀਕ ਤੇ 11 ਨੂੰ ਉੱਥੇ ਜਾਣਾ ਵਾ, ਤੇਰੇ ਕੋਲ ਸਾਰਾ ਦਿਨ ਰਹਿਣਾ ਵਾ, ਫਿਰ ਸ਼ਾਮ ਨੂੰ ਲਾਹੌਰ ਆਉਣਾ, ਜਾਂ ਤੂੰ ਉਧਰ ਨਾਲ ਆ ਜੀ, ਦੋਵਾਂ ਤੋਂ ਇੱਕ ਦਿਨ ਦੱਸ ਦੇ ਕਿੱਦਣ ਆਉਣਾ। ਤੁਸੀਂ ਮੈਨੂੰ ਅੱਜ ਜਾਣ ਦਿਓ। ਅੱਜ ਆ ਗਿਆ ਜੀ। ਹਾਂ ਤੇ ਮੈਂ ਉਧਰ ਨਾਲ ਆ ਜਾਊਂ ਤੁਹਾਡੇ। ਨਹੀਂ ਕਿੱਦਣ? ਜਿੱਦਣ ਵੀ ਤੁਸੀਂ ਆਣਾ ਮੈਂ ਤੁਹਾਡੇ ਨਾਲ ਆ ਜਾਊਂ। ਮੈਨੂੰ ਬਾਰਡਰ ਚਾਹੇ ਪਾਰਟ ਪਾ ਦੇ। ਹੁਣ ਮੈਨੂੰ ਤੇ ਘਰ ਪਹੁੰਚਾ, ਮੈਨੂੰ ਤੀਸਰਾ ਦਿਨ। ਅੱਛਾ ਥੱਕ ਗਿਆ? ਨਹੀਂ ਥੱਕ ਗਿਆ, ਮੇਰੇ ਪਿੱਛੇ ਕੰਮ ਕਾਰ ਬੜਾ ਪਿਆ। ਉਧਰ ਗਿਆ? ਹਾਂ। ਕਿੱਦੋਂ? ਬੰਦਾ ਉਧਰ ਦਾ ਡੰਗਰਾਂ ਤੋਂ, ਮੈਂ ਤਾਂ ਉਧਰ ਆ ਗਿਆ। ਬਾਲ ਬੱਚਾ ਤਾਂ ਵੱਖਰੀ ਗੱਲ। ਅੱਛਾ ਅੱਛਾ ਕਈ ਬੱਚਿਆਂ ਦਾ ਨਾਮ ਲੈ ਜਾਂਦੇ ਯਾਰ, ਬੱਚੇ ਬੜੇ ਯਾਦ ਆਉਂਦੇ ਆ, ਹਾਲਾਂਕਿ ਉਹ ਬੇਸਿਕਲੀ ਕੰਮ ਹੋਰ ਹੁੰਦਾ। ਹਾਂਜੀ ਇੱਕ ਬੱਚਾ ਸਾਡਾ ਆਇਆ ਸੀ ਭਾਸ਼ਣ ਗਿਆ ਬਾਹਰ, ਤੇ ਕਹਿੰਦਾ ਉਹ ਤੂੰ ਆ ਗਿਆ। ਮੈਂ ਕਿਹਾ 6 ਮਹੀਨੇ ਬਾਅਦ ਹੀ। ਕਹਿੰਦਾ ਬੱਚੇ ਬਹੁਤ ਯਾਦ ਆਉਂਦੇ। ਬੱਚੇ ਯਾਦ ਆਉਂਦੇ, ਬੱਚੇ ਦੀ ਮਾਂ ਯਾਦ ਆਉਂਦੀ। ਇਹ ਦੱਸ ਕੌਣ ਯਾਦ ਆਉਂਦਾ? ਬੱਚੇ ਸੱਦੀ ਦਾ ਹੀ ਉਹਨਾਂ ਨੂੰ। ਮੋਟੀ ਜੀ ਜ਼ੁਬਾਨ ਚ ਨਾ ਸਾਦੇ ਵੀ ਬੱਚੇ ਉਹਨਾਂ ਨੂੰ ਸਾਦੇ। ਤੇ ਆਪਾਂ ਹੁਣ ਚੱਲੀ 10 ਲੱਸੀ। ਤੁਸੀਂ ਇੱਧਰ ਨੂੰ ਹੋਵੋ ਮੇਰੇ ਨਾਲ। ਲੱਸੀ ਪੀਤੀ ਹੈ ਵੱਡੇ ਹੋਟਲ ਚ। ਹਾਂ ਲਾਹੌਰ ਪੀਸੀ ਚ। ਮੇਰੇ ਨਾ ਰੂਹ ਘਾਬਰ ਰਿਹਾ ਸੀ, ਮੇਰਾ ਰੂਹ ਤਾਂ ਠਾਂ ਹੋ ਰਿਹਾ ਸੀ। ਸਰਦਾਰ ਜੀ ਨੇ ਟੈਲੀਫੋਨ ਕੀਤਾ ਤੇ ਉਹ ਐਡਾ ਗਲਾਸ ਲਿਆਂਦਾ ਲੱਸੀ ਦਾ, ਤੇ ਲੱਸੀ ਪੀਤੀ ਹੈ। ਮੈਂ ਤਕੜਾ ਹੋ ਗਿਆ। ਕਹਿੰਦਾ ਸ਼ਾਮ ਤੱਕ ਮੈਨੂੰ ਕੋਈ ਪਰਵਾਹ ਨਹੀਂ। ਨਹੀਂ ਸ਼ਾਹ ਜੀ ਆਪਣੇ ਦੋਸਤ ਨੇ ਯਖਣੀ ਬਹੁਤ ਸੋਹਣੀ ਪਿਆਉਂਦੇ ਤਾਂ। ਨਹੀਂ ਸ਼ਾਹ ਜੀ ਬੈਠੇ ਆ ਇਸ ਟਾਈਮ ਮੌਲਾ ਅਲੀ ਮੁਸ਼ਕਿਲ ਕੁਸ਼ਾ ਰਜ਼ੀ ਅੱਲਾ ਦੇ ਰੋਜ਼ੇ ਦੇ ਉੱਪਰ। ਉਹ ਤੁਹਾਨੂੰ ਫੋਨ ਕੀਤਾ ਵੀ ਮੁੰਡੇ ਕਹਿਣਗੇ ਵੀ ਸਾਡੇ ਹੱਕ 'ਚ ਦੁਆ ਕਰੀਏ, ਤੁਸੀਂ ਗਾਂਹ ਤੋਂ ਯਖਣੀ ਮੰਗੀ ਜਾਂਦੇ ਹੋ।
ਮੈਂ ਤੁਹਾਡੇ ਤੇ ਰਾਜ਼ੀ ਹਾਂ। ਉਹ ਦੱਸੀ ਜਾ ਰਿਹਾ ਵੀ ਇਸ ਟਾਈਮ ਮੈਂ ਉੱਥੇ ਬੈਠਾ ਸਰਕਾਰ ਦੀ ਬਾਰਗਾਹ 'ਚ। ਨਹੀਂ ਕਿੱਥੇ ਗਏ ਨੇ? ਕਹਿੰਦੇ ਯਖਣੀ ਪਹੁੰਚਾਓ। ਕਿੱਥੇ ਗਏ ਨੇ? ਉਹ ਹਜ਼ਰਤ ਅਲੀ ਲਾਵਜ ਹੋਜ਼ੇ ਰੋਜ਼ੇ ਤੇ। ਹਾਂ ਤੇ ਨਹੀਂ ਦੁਆ ਉਹਨਾਂ ਵਾਸਤੇ ਸਾਡੀ ਕਹਿਣ ਤੋਂ ਬਗੈਰ ਕੀਤੀ ਆ। ਹਾਂ ਯਖਣੀ ਵਾਸਤੇ ਕਹਿਣਾ ਪੈਣਾ। ਯਖਣੀ ਵਾਸਤੇ ਕਹਿਣਾ ਪੈਣਾ। ਸੁਭਾਨ ਅੱਲਾਹ। ਅਕੀਦਾ ਪੱਕਾ ਤੁਹਾਡਾ। ਯਖਣੀ ਦਾ ਕਹਿਣਾ ਪੈਣਾ। ਸਾਡੇ ਕਹਿੰਦੇ ਨੇ ਰੋਟੀ ਦਾ ਕਰਾਮ ਚਲੋ ਠੀਕ ਯਾਰ ਚਲੋ ਜੀ। ਦੋਸਤੋ ਹੋਟਲ ਤੋਂ ਨਿਕਲ ਕੇ ਤੇ ਆਪਾਂ ਫੇਰ ਹੋਟਲ ਤੇ ਆ ਗਏ ਆ ਜਿੱਥੇ ਪੰਜਾਬੀ ਦੀ ਕਾਨਫਰੰਸ ਹੋਣ ਡਈ ਹੈ ਨਾ। ਉੱਥੇ ਆਪਾਂ ਗਏ ਆ ਪਹੁੰਚ। ਇੱਥੇ ਪਤਾ ਨਹੀਂ ਕੀ ਸ਼ੁਗਰ ਲਾਈ ਫਿਰਦੇ ਡਾਕਟਰ ਸਾਹਿਬ ਕੁਲਵੀਰ ਗੋਜਰਾ ਜੀ, ਸੁਨੀਲ ਕਟਾਰੀਆ ਜੀ। ਅੱਜ ਪੂਰੇ ਮੈਂ ਕਹਿੰਦਾ ਵੀ ਕੀ ਬਾਤ जनाब क्या हाल चाल? नासिर साहब वेलकम। ਇਹ ਬੜੇ ਜਗਾੜ ਫਿੱਟ ਕੀਤੀ ਬੈਠੇ ਹੋ ਗੋਜਰਾ ਸਾਹਿਬ। ਅੱਛਾ ਜੀ। ਸਮੀ ਉਧਰ ਹੋ ਬਾਈ। ਇੱਧਰ ਬਜ਼ੁਰਗ ਸਾਡੇ ਵੱਡੇ ਫੇਰ ਸਾਨੂੰ ਲੱਭ ਗਿਆ ਤੇ ਫੋਨ ਤੇ ਪਤਾ ਨਹੀਂ ਕੀ ਲੱਭਣ ਡਿਆ। ਓਏ ਯਾਰ ਤੁਹਾਨੂੰ ਡਿੱਕਣ ਡਿਆ ਸੁੱਕਣੇ ਪਾਇਆ ਤੁਸੀਂ ਸਫੇਦੇ ਜਿਹੜੇ ਯਾਰਾ ਵਧੀਆ। ਕਿਵੇਂ ਸਿਹਤ ਤੁਹਾਡੀ? ਘੋੜੇ ਵਰਗੀ ਪਰ ਜ਼ਖਮੀ ਘੋੜੇ ਵਰਗੀ। ਅੱਛਾ ਪਰ ਪੋਨੇ ਪੁਨੀਤ ਗੋਡੇ ਪਾਉਣੇ ਆ ਬਾਬੂ ਦੇ ਠੀਕ। ਵਿਗੜੀਆਂ ਰਕਮਾਂ ਮੇਰਾ ਧਿਆਨ ਤੁਹਾਡੇ ਗੋਡਿਆਂ ਤੇ ਬੋਤਾ ਵੱਢਣਾ ਪੈਣਾ ਕਿ ਮੇਰੇ ਗੋਡੇ ਵਾਸਤੇ। ਇਹ ਮੈਂ ਦੂਜੇ ਬਲੌਗ 'ਚ ਵੀਡੀਓ ਤੇ ਕਹਿਤਾ ਪੁਨੀਤ ਵੇਖ ਲਾ ਤੂੰ ਗੋਡੇ ਨਾ ਪਾਏ ਬਾਬੂ ਦੇ ਫੇਰ ਵੇਖ ਲਈ। ਉਹ ਪੁਨੀਤ ਨੇ ਕੀ ਪਾਉਣੇ ਮੇਰੇ ਕੋਲ ਸਰਕਾਰੀ ਪੈਸੇ ਨੇ ਪੈ ਜਾਣੇ ਮੇਰੇ ਕੋਲ। ਉਦਾਂ ਹੀ ਮੇਰੀ ਮਸਲ ਦੀ ਸਮੱਸਿਆ ਕਰਕੇ ਨਾ ਮੈਂ ਹੱਡੀ ਵਾਲਾ ਮਸਲਾ ਹੁੰਦਾ ਹੁਣ ਤੱਕ ਹੱਲ ਕਰਕੇ ਉਹ ਪਾਉਣਾ। ਤੇ ਕਿੱਥੇ ਰਿਹਾ ਸਾਰਾ ਦਿਨ ਤੋਂ? ਮੈਂ ਮਹਿਮਾਨ ਸੀ ਆਏ ਜਿਹਨਾਂ ਨੂੰ ਬਾਰਡਰ ਛੱਡ ਕੇ ਆਇਆ। ਵਾਹ ਵੀ ਵਾਹ। ਸਾਰਿਆਂ ਨੂੰ ਤੋਰ ਕੇ ਆ ਤੇ ਹੁਣ ਮੈਂ ਮਿਲ ਕੇ ਤੇ ਮੈਂ ਘਰੋਂ ਆਏ ਨੂੰ ਮੈਨੂੰ ਹੋ ਗਏ ਵਾਵਾ ਦਿਨ। ਪਰਸੋਂ ਆਇਆ ਤੂੰ? ਪਰਸੋਂ ਦੇਖ ਰਾਤ ਘਰ ਰਹਿ ਗਿਆ। ਇਹ ਕਰਾ ਥੋੜੀ ਹੁੰਦੀ ਹੈ। ਨਹੀਂ ਉਹ ਥੋੜੀ ਵਾਲਾ ਕੰਮ ਸੀ ਨਾ। ਉਹ ਮਹਿਮਾਨ ਸਾਰੇ ਜਿਹੜੇ ਘਰ ਸਨ ਉੱਥੇ ਨਾਲ। ਚੱਲ ਸੁਣ ਵੀ ਅਸੀਂ ਤੇ ਅੱਜ ਗਏ ਸੀ ਭਰਾਵਾ ਸਵੇਰੇ ਕਰਤਾਰਪੁਰ ਸਾਹਿਬ ਨਾ ਸਾਰੀ ਨਨਕਾਣਾ ਸਾਹਿਬ। ਬੜੀ ਹਿੰਮਤ ਸੱਚੀ ਗੱਲ ਪੁੱਛਦਾ ਤਾਂ ਡਾਕਟਰ ਸੁਖਰਾ ਸਦਫ ਜੀ ਨੇ ਸਾਡੇ ਲਈ ਪ੍ਰਵਾਨਗੀ ਲੈ ਦਿੱਤੀ। ਰਜ਼ਾਕ ਸ਼ਾਹਿਦ ਵੀ ਨਾਲ ਸੀ ਤੇ ਮੁੰਡੇ ਆਪਣੇ ਮੁਫਤੀ ਵਰੀ ਜਮੀਲ ਵਰੀ ਸਾਡੇ ਨਾਲ ਰਹੇ। ਸੋਹਣੀ ਕਾਰ 6000 ਦੀ ਦੇ ਦਿੱਤੀ ਸਾਨੂੰ। ਸੋਫਨਾ 4 ਦਿਨ ਉਹ 'ਚ ਬਹਿ ਗਏ। ਸਿਗੜੀ ਮੇਰੀ ਮਾਤਾ ਤੁਹਾਡੀ ਸੁਰਿੰਦਰ ਕੌਰ ਤੇ ਜੰਗ ਬਹਾਦਰ ਗੋਇਲ ਨੀਲਮ ਗੋਇਲ ਉਹ 'ਚ ਬਹਿ ਗਏ ਤੇ ਦੋਵੇਂ ਪਾਸੇ ਫਸਲਾਂ ਬੰਨੇ ਵੇਂਦੇ ਤੇ ਪਹੁੰਚੇ ਨਨਕਾਣਾ ਸਾਹਿਬ ਤੇ ਮਤਲਬ ਜਿਵੇਂ ਦਾ ਮਤਲਬ ਰੂਹ ਖਿੜ ਜਾਂਦੀ ਹੈ। ਖਿੜੀ ਫਿਰ ਉਹਦੇ ਵਿੱਚ ਅਸੀਂ ਮਤਲਬ ਅਸੀਂ ਇਹਨਾਂ ਆਨੰਦ ਲਿਆ। ਉੱਥੇ ਬਹਿ ਕੇ ਪਹਿਲਾਂ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ ਕੁਝ ਗੱਲਾਂ ਕੀਤੀਆਂ। ਉੱਥੇ ਸਰਬੱਤ ਦਾ ਭਲਾ ਮੰਗਿਆ। ਧੰਨਵਾਦ ਕੀਤਾ ਤੁਹਾਡੀ ਹਕੂਮਤ ਦਾ ਵੀ ਸਾਡੇ ਇੱਕ ਸਿੱਖ ਪੁੱਤਰ ਨੂੰ ਤੁਸੀਂ ਕਾਬੀਨਾ 'ਚ ਲਿਆ, ਰਮੇਸ਼ ਸਿੰਘ ਅਰੋੜਾ ਨੂੰ। ਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਵੀ ਉਹਨੂੰ ਮੁਖੀ ਸਾਥ ਥਾਪਿਆ। ਪੜ੍ਹਿਆ ਲਿਖਿਆ ਮੁੰਡਾ ਜਦੋਂ ਸਾਰੇ ਕੰਮਾਂ 'ਚ ਪੈਂਦਾ ਫਿਰ ਚੰਗਾ ਤਾਂ ਲੱਗਦਾ ਹੀ ਹੈ। ਖਾਸ ਕਰਕੇ ਜੇ ਤੁਹਾਡਾ ਸੁਨੀਲ ਬਹੁਤ ਚੰਗੇ ਸੁਭਾਅ ਦਾ। ਬਹੁਤ ਚੰਗੇ। ਬੜੀ ਪੜ੍ਹਾਈ ਲਿਖਾਈ ਬਹੁਤ ਵੱਡੀ ਕੀਤੀ ਉਸ ਬੰਦੇ ਨੇ। ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਜੰਡ ਥੱਲੇ ਚਲੇ ਗਏ। ਜਿਹੜੇ ਜੰਡ ਦੇ ਨਾਲ ਸ਼ਹੀਦ ਭਾਈ ਲਛਮਣ ਸਿੰਘ ਤੇ ਭਾਈ ਦਲੀਪ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਵਕਤ ਤੇ ਜਾਬਰ ਮਹੰਤ ਰੈਣਦਾਸ ਤੇ ਉਹਦੇ ਸਾਥੀਆਂ ਸਹਿਯੋਗੀਆਂ ਗੋਰੇ ਹਕੂਮਤ ਵੱਲੋਂ। ਉਸ ਜੰਡ ਥੱਲੇ ਬਹਿ ਕੇ ਹਮੇਸ਼ਾ ਹੀ ਬਹਿਣਾ ਚੰਗਾ ਲੱਗਦਾ, ਗੱਲ ਕਰਨੀ ਚੰਗੀ ਲੱਗਦੀ ਹੈ ਕਿਉਂਕਿ ਅੱਜ ਇਸਤਰੀ ਵਰ੍ਹੇ ਦਾ ਵੀ ਦਿਹਾੜਾ ਸੀ ਤੇ ਉਹਦੇ 'ਚ ਵੀ ਬੀਬੀਆਂ ਸਾਡੇ ਨਾਲ ਸੀ। 23 ਜਨਾਨੀਆਂ ਸਾਡੇ ਨਾਲ ਸੀ, ਸਾਡੀਆਂ ਧੀਆਂ ਭੈਣਾਂ। ਉਹਨਾਂ ਨੂੰ ਆਖਿਆ ਵੀ ਤੁਸੀਂ ਆਪੋ ਆਪਣੀ ਗੱਲ ਕਰੋ ਅੱਜ। ਉੱਥੇ ਫਿਰ ਉਹਨੇ ਆਪਣੇ ਮੁੰਡੇ ਨੇ ਰਵਿੰਦਰ ਗਰੇਵਾਲ ਨੇ ਉਹੀ ਗੀਤ ਸੁਣਾਇਆ, ਖੁਸ਼ੀਆਂ ਲਿਆਈ ਬਾਬਾ ਨਾਨਕਾ, ਸਾਡੇ ਵੇਲੇ ਖੁਸ਼ੀਆਂ ਲਿਆਈ ਬਾਬਾ ਨਾਨਕਾ, ਕੋਈ ਰੋਟੀ ਤੋਂ ਮੁਤਾਜ ਨਾ ਹੋਵੇ, ਕੋਈ ਏਕਤਾ ਦਾ ਸਰਬੱਤੇ ਕੋਲ ਰਾਜ ਹੋਵੇ, ਜੋ ਅਰਦਾਸ ਕਰ ਸਕਦੇ ਆਪਾਂ। ਫਿਰ ਉੱਥੇ ਸ਼ਾਇਰ ਸੀ ਜਿਹੜੇ ਆਪਣੇ ਮਿੱਤਰ, ਉਹਨਾਂ ਨੇ ਕਵਿਤਾਵਾਂ ਸੁਣਾਈਆਂ। ਡਾਕਟਰ ਗੁਰਚਰਨ ਕੋਟਸਰ ਸੀ ਆਪਣੇ, ਕੀ ਨਾਂ ਹੈ ਕੁੜੀ ਸਾਡੀ ਦਾ, ਸਰਦੀ ਜੱਸ ਸੀ, ਸੁਪਿੰਦਰ ਸੀ, ਸਹਿਜਪ੍ਰੀਤ ਸਿੰਘ ਮਾਗਟ ਸੀ,
ਤੇ ਜੰਗਬਾਦ ਕੋਲ ਨੇ ਗੱਲਾਂ ਕੀਤੀਆਂ, ਕਮਲ ਤਾਜ ਨੇ ਕੀਤੀਆਂ, ਸੁਸ਼ੀਲ ਨੇ ਕਵਿਤਾ ਸੁਣਾਈ। ਤੇ ਜੰਡ ਥੱਲੇ ਬਹਿ ਕੇ ਫਿਰ ਮੈਂ ਸਾਰੀ ਸੰਗਤ ਨੂੰ ਸੁਨੇਹਾ ਦਿੱਤਾ ਕਿ ਇਸ ਜੰਡ ਥੱਲੇ ਜਿਸ ਭਾਈ ਦਲੀਪ ਸਿੰਘ ਦੇ ਪਰਿਵਾਰ ਦੇ ਵਿੱਚੋਂ ਮਨਜੀਤ ਸਿੰਘ ਬਾਜਵਾ ਜਿਹੜੇ ਮੋਹਾਲੀ ਰਹਿੰਦੇ ਨੇ, ਉਹਨਾਂ ਨੇ ਸੰਦੇਸ਼ ਘੱਲਿਆ ਕਿ ਜੰਡ ਥੱਲੇ ਬਹਿ ਕੇ ਸਾਰੀ ਸੰਗਤ ਨੂੰ ਆਖਿਓ ਕਿ ਜਿਸ ਸੂਰਮਗਤੀ ਨਾਲ 1921 ਦੇ ਵਿੱਚ ਸ਼ਹੀਦ ਹੋਏ ਸਾਡੇ ਪੁਰਖੇ, ਉਹ ਸੁਨੇਹਾ ਨੂੰ ਯਾਦ ਰੱਖੋ ਤੇ ਹਰ ਤਰ੍ਹਾਂ ਦੀ ਕੁਰੀਤੀ ਤੋਂ ਮੁਕਤ ਹੋਵੋ, ਚਾਹੇ ਗੁਰੂ ਘਰ ਨੇ, ਚਾਹੇ ਸਮਾਜ ਆ, ਚਾਹੇ ਸੰਸਥਾ ਜਿੱਥੇ ਕੰਮ ਕਰਦੇ ਆ, ਉਹਨਾਂ ਬੁਰਾਈਆਂ ਤੋਂ ਮੁਕਤ ਹੋਈਏ। ਕੁਰਬਾਨੀ ਦਾ ਮੁੱਲ ਤੇ ਤਾਂ ਹੀ ਹੈ ਨਾ ਭਾ। ਤੇ ਉੱਥੋਂ ਉੱਠ ਕੇ ਫਿਰ ਸਾਰੇ ਜਣੇ ਅਸੀਂ ਨਾਲ ਹੀ ਜਿੱਥੇ ਹਾਲ ਬਣਿਆ ਹੋਇਆ ਉੱਥੇ ਗੱਲਾਂ ਬਾਤਾਂ ਕੀਤੀਆਂ। ਸਵਾਗਤੀ ਸ਼ਬਦ ਨੇ ਡਾਕਟਰ ਰਜ਼ਾਕ ਸ਼ਾਹਿਦ, ਜਿਹੜਾ ਦਿਆਲ ਸਿੰਘ ਟਰੱਸਟ ਦਾ ਕਾਰਕੁਨ ਹੈ, ਤੇ ਨਾਲ ਦੀ ਨਾਲ ਹੀ ਫਿਰ ਉੱਥੇ ਸੁਖਰਾ ਸਦਰਪੁਰ ਨੇ ਵੀ ਗੱਲਾਂ ਕੀਤੀਆਂ ਕੁਝ। ਤੇ ਇਹੀ ਇੱਛਾ ਜ਼ਾਹਰ ਕੀਤੀ ਸਾਰੇ ਦੋਸਤਾਂ ਨੇ ਕਿ ਜਿਹੜਾ ਵੀਜ਼ਾ ਖਾਸ ਕਰਕੇ ਜਿਹੜੇ ਆਉਂਦੇ ਨੇ ਯਾਤਰੀ, ਸਪੈਸ਼ਲੀ ਜਿਹੜੇ ਆਰਟਿਸਟ ਆਉਂਦੇ ਨੇ, ਪੋਇਟਸ ਆਉਂਦੇ ਨੇ, ਉਹਨਾਂ ਨੂੰ ਸਾਰੇ ਪੰਜਾਬ ਦਾ ਦੇਣਾ ਚਾਹੀਦਾ। ਤੇ ਨਾਲ ਦੀ ਨਾਲ ਗਵਰਨਮੈਂਟ ਆਫ ਪੰਜਾਬ ਨੂੰ ਜਿਹੜੀ ਖਾਸ ਕਰਕੇ ਇਸ ਵੇਲੇ ਕੰਮ ਕਰਦੀ ਹੈ, ਉਸ ਨੂੰ ਵੀ ਗੁਜ਼ਾਰਿਸ਼ ਕੀਤੀ ਗਈ ਕਿ ਇਸ ਧਰਤੀ ਤੇ ਵਾਸਤੇ ਹਰ ਬੰਦੇ ਨੂੰ ਸਾਡਾ ਅੱਗੇ ਵੰਡਿਆ ਜਾਵੇ। ਤੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ ਕਿ ਜਿਹੜੇ ਸਾਡੇ ਵੀਰ ਭਾਈ ਜਾਣਾ ਚਾਹੁੰਦੇ ਨੇ, ਆਪਣੀਆਂ ਜਨਮ ਭੂਮੀਆਂ ਵੇਖਣਾ ਚਾਹੁੰਦੇ ਨੇ, ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ। ਇਸ ਵਕਤ ਜਿਹੜਾ ਇੱਕ ਖਾਸ ਕਿਸਮ ਦਾ ਮਾਹੌਲ ਬਣਿਆ ਹੋਇਆ ਮੁਹੱਬਤ ਦਾ, ਇਸ ਨੂੰ ਹੋਰ ਪਾਣੀ ਪਾਇਆ ਜਾਵੇ। ਚਲੋ ਬਹੁਤ ਵਧੀਆ, ਬਹੁਤ ਵਧੀਆ। ਤੇ ਕਿੱਥੇ ਹੁਣ ਮੇਰੇ ਮਾਂ ਜੀ ਹੁਣੀ? ਮਾਂ ਤੇਰੀ ਕਮਰੇ 'ਚ, ਮੈਂ ਥੱਲੇ ਹੀ ਬਹਿ ਗਿਆ ਸੀ, ਮੈਂ ਚਾਚਾ ਪੀਂਦੇ ਆ, ਉਹ ਰੈਸਟ ਕਰ ਰਹੇ ਤੇ ਜਾਂ ਕੇ ਨਾ ਦੇਖਦਾ ਤਾਂ ਨਹੀਂ, ਮੈਂ ਉਹਨਾਂ ਨੇ ਕੁਲਵੀਰ ਹੋਣਾ ਦਾ ਇੰਟਰਵਿਊ ਕਰਨਾ ਮੇਰਾ, ਮੈਂ ਕਰਵਾਉਣਾ, ਫਿਰ ਮਿਲਦੇ ਹਾਂ ਕਮਰੇ 'ਚ। ਕਰ ਲਓ ਤੇ ਮੈਂ ਕਮਰੇ 'ਚ ਪਹੁੰਚ ਜਾ, ਮੈਂ ਉੱਥੇ ਹੋਣਾ। ਫਿਰ ਆਪਾਂ ਸਾਂਝੀ ਪੰਜਾਬ ਲਈ ਜਾਣੀ ਜਾਂਦੀ ਥਾਂ ਲਾਹੌਰ 'ਚ। ਲਾਹੌਰ ਬਾਰੇ ਕਿਹਾ ਜਾਂਦਾ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਤੇ ਲਾਹੌਰ ਦੇ ਵਿੱਚ ਸਾਨੂੰ ਇੱਕ ਬਹੁਤ ਹੀ ਖੂਬਸੂਰਤ ਸ਼ਖਸੀਅਤ ਮਿਲੀ ਹੈ, ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੇ ਵੇਖਿਆ ਹੈ ਸੋਸ਼ਲ ਮੀਡੀਆ ਤੇ। ਮੇਰੀ ਮੁਰਾਦ ਨਾਸਰ ਢਿੱਲੋਂ ਜੀ ਤੋਂ। ਨਾਸਰ ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਸ਼ੁਕਰੀਆ। ਲਓ ਵੀ ਦੋਸਤੋ, ਅਸੀਂ ਪਹੁੰਚ ਗਏ ਲਿਆਸ ਦੁੱਬਾ ਕੜਾਈ ਦੇ। ਜਿੰਨੇ ਵੀ ਸਾਡੇ ਯਾਰ ਮਿੱਤਰ ਆਏ ਨੇ, ਕੁਛ ਅੱਜ ਲਖਾਰੀ ਹਜ਼ਰਤ ਜਿਹੜੇ ਸਾਡੇ ਦੋਸਤ ਨੇ, ਉਹ ਗੋਲਡੀ ਮੱਲੀ ਹੋਣੀ, ਪ੍ਰੋਫੈਸਰ ਸ਼ਹਜ਼ਾਦ ਜੋਈਆ, ਸਾਰੇ ਪਹੁੰਚ ਗਏ ਨੇ। ਤੇ ਅੱਜ ਗੈਟ ਟੂਗੇਦਰ ਹੈ ਲਿਆਸ ਦੁੱਬਾ ਕੜਾਈ ਤੇ। ਲਿਆਸ ਦੁੱਬਾ ਕੜਾਈ ਤੇ ਸਾਰਿਆਂ ਨੂੰ ਲੈ ਕੇ ਆਏ। ਤੇ ਅੱਜ ਦਾ ਇੱਥੇ ਗੀਤ ਸੰਗੀਤ ਵੀ ਹੋਏਗਾ, ਸਮੀ ਕੁਛ ਸੁਣਾਏਗਾ ਵੀ, ਨਾਲ ਖਾਣ ਪੀਣ ਵੀ ਹੋਏਗਾ। ਖਲੋਤੇ ਆਪਾਂ ਜੀ ਲਿਆਸ ਦੁੱਬਾ ਕੜਾਈ ਤੇ। ਸਾਡੇ ਗੋਗੀ ਸ਼ਾਹ ਜੀ ਦੋਸਤ ਨੇ, ਤੇ ਉਹਨਾਂ ਦੇ ਰੈਸਟੋਰੈਂਟ ਨੇ ਲਾਹੌਰ ਦੇ ਵਿੱਚ, ਤੇ ਖਾਣਾ ਬੜਾ ਵਧੀਆ ਹੁੰਦਾ। ਉਹ ਸਾਡੇ ਪ੍ਰਾਹੁਣੇ ਆ ਗਏ, ਵਾਹ ਜੀ ਵਾਹ। ਜੋਈਆ ਸਾਹਿਬ, ਵੈਲਕਮ ਜੀ, ਵੈਲਕਮ ਜੀ। ਅਮਾ, ਇਹ ਸਾਡੇ ਸਰ ਜੀ ਸ਼ਾਇਰ ਸਾਹਿਬ ਨੇ, ਬਹੁਤ ਸੋਹਣਾ ਲਿਖਦੇ ਆ। ਗੱਲ ਜਿਹੜੀ ਕਰਨੀ ਤੇ ਉਹ ਮੈਂ ਕਿਹਾ ਵੀ ਮੇਰੇ ਸਾਹਮਣੇ ਨਾ ਸੁਣਾਏਗਾ। ਤੁਹਾਨੂੰ ਅੱਜ ਦੀ ਸ਼ਾਮ ਲਈ ਜਿਹੜਾ ਇੱਕ ਇਸ਼ਾਰਾ ਦੀ ਰਾਜ ਕੀਤਾ ਉਹ ਆਪਾਂ ਕਰਨਾ ਹੈ। ਸ਼ਾਇਰੀ ਆਪਣੀ ਥਾਂ। ਸ਼ਾਇਰੀ ਆਪਣੀ ਨਾਲ ਉਹ ਗੱਲ ਨਹੀਂ ਕਰਦੀ। ਮੈਂ ਸਾਈਡ ਤੇ ਤੁਹਾਡੀ ਵੀ ਮਕਰ ਹੈ, ਤੁਹਾਡੀ ਕਹਿੰਦਾ ਮੁੰਡੇ ਨੂੰ ਇਜਾਜ਼ਤ ਦਿਓ ਅੱਜ। ਮੈਂ ਰਾਹ ਵਿੱਚ ਕਿਹਾ ਕਿ ਇਹ ਬਹੁਤ ਮਾਮਲੇ ਜਿਹਨੂੰ ਇਜਾਜ਼ਤ ਨਹੀਂ ਦੇ ਸਕਦੇ। ਨਾ ਨਾ ਚਲੋ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣੇ ਸ਼ਾਇਰ ਨੇ। ਅੰਜਮ ਸਾਰਾ ਖਰਾਬ ਕਰ ਦਿੰਦਾ। ਚਾਈਨਾ ਦਾ ਸ਼ਾਇਰ ਹੈ, ਇਹਨਾਂ ਦੀ ਫੇਮਸ ਸ਼ਾਇਰੀ ਆ ਜੰਮਿਆ ਕਾਕਾ। ਉਹ ਮਾਰਵੇ ਨਾਲ ਜਿਹੜਾ ਨਾ ਉਹ ਸਾਹਮਣੇ ਵੇਖੋ, ਅਭੀ ਲਾਈਵ ਉਥੋਂ ਕਟਵਾਓ ਤੇ ਫਿਰ ਇੱਥੇ ਸਾਹਮਣੇ ਖਲੋ ਕੇ ਬਣਵਾਓ। ਇਸ ਤਰ੍ਹਾਂ ਬਣਾਉਂਦੇ ਆ, ਸਾਹਮਣੇ ਖਲੋ ਕੇ ਤੁਸੀਂ ਲਾਈਵ ਵੀ ਬਣਦਾ ਵੇਖਦੇ ਹੋ। ਆ ਜੀ ਇਹਨਾਂ ਦਾ ਇਸ ਤਰ੍ਹਾਂ ਕਰਕੇ ਲਾਈਵ ਵੀ ਬਣਾਉਂਦੇ ਨਾ ਸਾਹਮਣੇ। ਇਹ ਉਹ ਸਾਲਨ ਟਾਈਪ, ਇਹਨੂੰ ਕੀ ਆਂਦੇ ਡੋਸਾ, ਕੀ ਆਂਦੇ ਇਹਨੂੰ? ਤਵਾ ਕੜਾਈ। ਇਹ ਤਵਾ ਕੜਾਈ। ਆ ਜਾਓ, ਕੜਾਈ ਦੂਸਰੀ ਉਧਰ ਹੋ ਗਈ। ਇਹ ਤਵਾ ਕੜਾਈ ਹੈ ਜੀ।
ਇਧਰਾਂ ਦੇ ਵੱਡੇ ਕਬਾਬ ਚੱਲਦੇ ਆ ਜੀ ਤੇ ਆ ਅੱਛਾ ਇਹ ਉਹਦੀ ਇਹ ਚਾਂਪਾਂ ਕਹਿੰਦੇ ਇਹਨੂੰ ਚਾਂਪਾਂ ਇਹ ਚਾਪਾ ਇਹ ਚਾਂਪਾਂ ਤਿਆਰ ਹੋ ਰਹੀਆਂ ਸਾਰੀਆਂ ਬਾਰਬੀਕਿਊ ਵਾਲੀਆਂ ਹਾਂਜੀ ਬਾਰਬੀਕਿਊ ਆਈਟਮ ਇਹ ਸਾਰੇ ਬਣਾਉਂਦੇ ਇਹਨਾਂ ਕੋਲਿਆਂ ਤੇ ਆ ਤੇ ਲੱਕੜ ਵਾਲੇ ਇਹ ਲੱਕੜ ਵੀ ਖਾ ਸਕੇ ਲੱਕੜ ਕੋਈ ਮਰਜ਼ੀ ਨਹੀਂ ਉਹ ਜਿਹੜੀ ਸਫੈਦਾ ਹੁੰਦੀ ਆ ਸਫੈਦਾ ਸੋਦਾ ਇਸ ਤਰ੍ਹਾਂ ਖਦਾ ਰਹੇ ਸਕੂਟਰ ਸਕਾਟਰ ਪਾਣ ਇਹ ਕਿਹੜਾ ਸਕੂਟਰ ਬਣਾਉਂਦੀ ਹੈ ਵੈਸਪਾ ਕਹਿੰਦੇ ਇਹਨੂੰ ਵੈਸਪਾ ਕਹਿੰਦੇ ਵੈਸਪਾ ਹੀ ਸੀਗਾ ਵੈਸਪਾ ਵੈਸਪਾ ਆਵੇ ਨਾ ਉੱਥੋਂ ਕਟਾਉਂਦੇ ਆ ਇੱਧਰ ਫਿਰ ਹਾਂ ਹਰੇ ਹਰੇ ਚ ਇਹ ਕੀ ਆ ਹਰਿਆਵਲ ਚ ਹਾਂ ਅੱਛਾ ਇਹ ਹੋਰ ਹੀ ਕੁਝ ਬੜਾ ਹੈ ਹਾਂ ਇੱਧਰ ਵੀ ਸੋਹਣੇ ਸਾਡੇ ਉੱਤੇ ਆ ਕੇ ਬੈਠੇ ਆ ਗੋਲਡੀ ਮੱਲੀ ਸਾਹਿਬ ਤੇ ਪੰਨੂ ਸਾਹਿਬ ਸੋਤਾ ਸਾਹਿਬ ਸਾਰੇ ਦੋਸਤ ਆ ਜਾਓ ਉਹਨਾਂ ਨੂੰ ਮਿਲਾਈਏ ਤਾਂ ਪੁਰਾਣੇ ਰਹਿ ਗਿਆ ਘੰਟਾ ਹੋਰ ਲੱਗਣਾ ਸਬਰ ਤੇ ਸਿਰਫ ਘੰਟਾ ਬਿਸਮਿਲ੍ਲਾ ਸਿੱਤ ਵੀ ਵਧੀਆ ਸੀ ਠੀਕ ਹੈ ਤੁਹਾਡੀ ਸਾਹਿਬ ਵੀ ਪਹੁੰਚ ਗਿਆ ਜੀ ਪਰੋ ਭਾਈ ਅਸੀਂ ਅੱਜ ਗਏ ਸੀ ਯੂਨੀਵਰਸਿਟੀ ਬੁੱਕ ਫੇਅਰ ਤੇ ਮੈਂ 3-4 ਕਿਤਾਬਾਂ ਲੈਣੀਆਂ ਸੀ ਮੇਰੇ ਕੋਲ ਕਿਸੇ ਨੇ ਮੰਗਵਾਈਆਂ ਤੇ ਪੱਗ ਵੇਖ ਕੇ ਸਰਦਾਰ ਵੇਖ ਕੇ ਮੇਰੇ ਕੋਲ ਆ ਗਏ ਕਰੇ ਜੀ ਕਿ ਮੇਰੇ ਵੱਡੇ ਵਡੇਰੇ ਉੱਥੋਂ ਆਏ ਨੇ ਬੰਗੇ ਲੱਗੇ ਆ ਡਿਸਟ੍ਰਿਕਟ ਨਵਾਂ ਸ਼ਹਿਰ ਬੰਗਾ ਟਾਊਨ ਆ ਲਾਗੇ ਪਿੰਡ ਔੜ ਆ ਤੇ ਮੇਰੇ ਪਿਤਾ ਨੇ ਵਿਛੋੜੇ ਤੇ ਕਿਤਾਬ ਲਿਖੀ ਹੈਗੀ ਆ ਇੱਧਰ ਕਹਿੰਦੇ ਕਿ ਕਾਫੀ ਐਡੀਸ਼ਨ ਲੋਕਾਂ ਨੇ ਪੜ੍ਹੇ ਹੈਗੇ ਨੇ ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਮੈਂ ਸਾਡੇ ਗਿੱਲ ਸਾਹਿਬ ਆਏ ਨੇ ਉਹਨਾਂ ਨੂੰ ਜਾ ਕੇ ਮਿਲ ਲਓ ਅਸੀਂ ਫਿਰ ਉੱਥੇ ਗੁਰਮੁਖੀ ਵਿੱਚ ਵੀ ਕਰਵਾ ਦਾਂਗੇ ਕਿਉਂਕਿ ਵਿਛੋੜਾ ਤੇ ਫਿਰ ਮੈਂ ਤੁਹਾਡੇ ਬਾਰੇ ਜ਼ਿਕਰ ਕੀਤਾ ਸੀ ਮੈਂ ਨਾਸਰ ਢਿੱਲੋਂ ਸਾਹਿਬ ਨੇ ਮੈਨੂੰ ਲੱਗਦਾ 100 ਤੋਂ ਵੱਧ ਕਰਤਾਰਪੁਰ ਸਾਹਿਬ ਵਿਛੜਿਆਂ ਨੂੰ ਮਿਲਾ ਦਿੱਤਾ ਹੈਗਾ ਨਾ ਉਹ ਕਾਫੀ ਲੱਗਿਆ ਤੇ ਉੱਥੇ ਸਰਦਾਰ ਵੇਖ ਕੇ ਵੈਸੇ ਇਹਨੂੰ ਲੋਕ ਬਹੁਤ ਖੁਸ਼ ਹੁੰਦੇ ਨੇ ਯੂਨੀਵਰਸਿਟੀ ਫਿਰ ਉੱਥੇ ਉਹ ਲੱਗਾ ਸੀ ਆਪਣੇ ਜਿਹੜੇ ਬਾਹਰੋਂ ਗੈਸਟ ਆਏ ਉਹਨਾਂ ਕਹਿੰਦੇ ਭਾਸ਼ਣ ਦਿਓ ਜੀ ਫਿਰ ਮੈਨੂੰ ਵੀ ਕਹਿਤਾ ਮੈਂ ਇੰਨੀਆਂ ਗੱਲਾਂ ਤੇ ਆਉਂਦੀ ਨੇ ਪਰ ਜਿਹੜੀਆਂ ਤੁਸੀਂ ਕਿਤਾਬਾਂ ਵਾਲਾ ਕੰਮ ਸ਼ੁਰੂ ਕੀਤਾ ਨਾ ਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹੋਣਾ ਚਾਹੀਦਾ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੋਂ ਥੱਲੇ ਨਾ ਜਾਵੇ ਸਕੂਲ ਤੋਂ ਉੱਪਰ ਆ ਕੇ ਆਓ ਨਾ ਜਿਸ ਘਰ ਦੇ ਵਿੱਚ ਕਿਤਾਬ ਆ ਫਿਰ ਮੈਂ ਕੋਈ ਹਥਿਆਰ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਨਾ ਜੀ ਕੋਈ ਸ਼ੱਕ ਨਹੀਂ ਕਲਮ ਤੇ ਬਹੁਤ ਜ਼ਰੂਰੀ ਹੈਗੀ ਨਾ ਐਜੂਕੇਸ਼ਨ ਜਿਹਦੇ ਘਰ ਸਭ ਕੁਝ ਹੀ ਹੈਗਾ ਪਰ ਬਹੁਤ ਕਰਦੇ ਤੁਸੀਂ ਕਿਸ ਤਰ੍ਹਾਂ ਲੱਗਾ ਪਹਿਲੀ ਵਾਰ ਆਏ ਲਾਹੌਰ ਦੂਜੀ ਵਾਰ ਹੋ ਗਈ ਨਾ ਦੂਜੀ ਵਾਰੀ ਕਿਸ ਤਰ੍ਹਾਂ ਦਾ ਰਿਹਾ ਬਹੁਤ ਮਜ਼ਾ ਆਇਆ ਬਹੁਤ ਜ਼ਿਆਦਾ ਹੱਦ ਤੋਂ ਵੱਧ ਮਜ਼ਾ ਨਾ ਮਤਲਬ ਹੁੰਦਾ ਨਾ ਕਿ ਇੱਕ ਸ਼ਹਿਰ ਵੇਖ ਲਿਆ ਬੰਦਾ ਭੁੱਖ ਜੀ ਮਰ ਜਾਂਦੀ ਹੈ ਨਾ ਇਹਦੇ ਭੁੱਖ ਵੱਧਦੀ ਹੈਗੀ ਵੀ ਫੇਰ ਚੱਲੀਏ ਨਾ ਤੇ ਹੁਣ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਰਹੇ ਹੈਗੇ ਹੁਣ ਤੇ ਕੋਈ ਲੋੜ ਨਹੀਂ ਹੈਗੀ ਦੁਨੀਆ ਦੇ ਕਿਸੇ ਕੋਨੇ ਤੇ ਜਾਣ ਦੀ माफी मांग ली कि लेट होने ਰਾਣਾ ਸਾਹਿਬ ਨੂੰ ਮਿਲ ਲਓ ਸਭ ਨੂੰ ਮਿਲਾਉਣ ਵਾਲੇ ਰਾਣਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਫੋਨ ਨਹੀਂ ਚੁੱਕਿਆ ਮੇਰਾ ਇੱਧਰ ਨੂੰ ਆ ਜਾਓ ਖਾਸ ਕੰਮ ਕਰਦੇ ਪਹਿਲਾਂ ਕਿਹੜਾ ਤੰਬੂ ਹੈ ਤੰਬੂ 'ਚ ਬੈਠੇ ਗਏ ਇਲਿਆਸ ਦੁੰਬਾ ਕੜਾਈ ਦੇ ਵਿੱਚ ਅੱਜ ਬੈਠੇ ਹੈਗੇ ਅਸੀਂ ਸਾਰੇ ਪੰਜਾਬੀ ਭਰਾ ਤੇ ਨਾਸਰ ਢਿੱਲੋਂ ਭਾ ਸਾਹਿਬ ਕਹਿੰਦੇ ਨੇ ਕਿ ਸ਼ੰਮੀ ਗਾਉਂਦਾ ਬੜਾ ਤੇ ਉਹਨਾਂ ਦੀ ਹਮਾਇਤ ਕੀਤੀ ਆ ਨਹੀਂ ਮੇਰੀ ਫਰਮਾਇਸ਼ ਨਹੀਂ ਸੋਤਾ ਸਾਹਿਬ ਨੇ ਭਾ ਸਾਹਿਬ ਦੀ ਫਰਮਾਇਸ਼ ਤੇ ਹੁਣ ਫਿਰ ਸਮੀ ਸ਼ੁਰੂ ਹੋ ਜਾਣੀ ਕਹਿੰਦੇ ਸਟਾਰਟ ਕਰੋ ਮੁੰਡਾ ਗਾਉਂਦਾ ਵੀ ਸੋਹਣਾ ਭਾਜੀ ਪਹਿਲਾਂ ਤਾਂ ਨਾਂ ਸਿੱਧਾ ਕਰ ਲਓ ਸ਼ੰਮੀ ਹੈ ਤੇ ਕੋਈ ਗੱਲ ਨਹੀਂ ਸੱਤਾ ਸੰਮੀ ਆ ਤੂੰ ਆਪਣਾ ਸਿੱਧਾ ਕਰ ਨਾਮ ਨੂੰ ਛੱਡ ਸ਼ੰਮੀ ਚਲੋ ਚੱਲ ਦੁਬਾਰਾ ਕਰੀਏ ਇਹ ਡੂੰਘੀਆਂ ਗੱਲਾਂ ਮੈਂ ਤੁਹਾਨੂੰ ਸਮਝ ਨਹੀਂ ਭਾਈ ਦੀ ਫਰਮਾਇਸ਼ ਤੋਂ ਭਾਈ ਦੀ ਫਰਮਾਇਸ਼ ਤੋਂ ਸ਼ੁਰੂ ਕਰਦੇ ਆਪਾਂ ਹਾਂਜੀ ਭਾਈ ਕਹਿੰਦੇ ਪੰਜਾਬ ਵਾਲੇ ਦੋ ਬੋਲ ਸੁਣਾ ਦੇ ਹਾਏ ਅਸੂ ਫੱਗਣ ਚੇਤ ਨਹੀਂ ਹੋਣੇ ਮੋਟਰਾਂ ਵਟਾਂ ਖੇਤ ਨਹੀਂ ਹੋਣੇ
ਝਿੰਜਾਂ ਮੇਲੇ ਖਾੜੇ ਕਿੱਥੇ ਬੱਕਰੇ ਭੜਕ ਲਲਕਾਰੇ ਕਿੱਥੇ ਮੱਕੀਆਂ ਸਰਵਾਂ ਕਪਾਹਾਂ ਚਰੀਆਂ ਟੇਡੀਆਂ ਪੱਗਾਂ ਤੇ ਮੁੱਛਾਂ ਖੜੀਆਂ ਪੌਲੀਆਂ ਮੱਖਣੀਆਂ ਨਾਲੇ ਪਿੰਨੀਆਂ ਹਾਏ ਸੁਰਮਾ ਪਾ ਕੇ ਅੱਖਾਂ ਬਿੰਨੀਆਂ ਹਾਏ ਚੰਦਰੇ ਹਲ ਸੁਹਾਗੇ ਕਈਆਂ ਕਲਾੜੀ ਨਾਲ ਕਮਾਲ ਨਹੀਂ ਹੋਣਾ ਉਹ ਛੱਡ ਪਰੇ ਮੇਰਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ਛੱਡ ਪਰੇ ਮੇਰਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ। ਵਾਹ ਜੀ ਵਾਹ ਇਹਨਾਂ ਦੀ ਫਰਮਾਇਸ਼ ਬਹੁਤ ਵਧੀਆ ਆਪਣੀ ਸੁਣਾ ਦੇ ਸੋਤਾ ਸਾਹਿਬ ਦੀ ਫਰਮਾਇਸ਼ ਐਂਡ ਤੇ ਮਿਰਜ਼ਾ ਫਿਰ ਮਿਰਜ਼ਾ ਮਾਰ ਅੱਛਾ ਗੱਲ ਸੁਣੋ ਜੇ ਮਿਰਜ਼ਾ ਸੁਣਨਾ ਤੇ ਮਿਰਜ਼ਾ ਪਹਿਲਾਂ ਗਰਮ ਫਿਰ ਹੋ ਜਾਣਾ ਸਾਰਿਆਂ ਨੇ ਤੱਤਾ ਗੀਤ ਹੈ ਤੱਤਾ ਗੀਤ ਠੀਕ ਹੈ ਜਦੋਂ ਮਿਰਜ਼ਾ ਫਿਰ ਹੁਣੇ ਸ਼ੁਰੂ ਕਰ ਲਾ ਮਿਰਜ਼ਾ ਸੁਣਨਾ ਨਾਲ ਫਿਰ ਇਹ ਹਾਂ ਵੀ ਕਰਨਾ ਪੈਣਾ ਬਣਾ ਦਈਏ ਮਿਰਜ਼ਾ ਇਹ ਹਾਂ ਕਰਨਾ ਪੈਣਾ ਬਈ ਸਾਰਿਆਂ ਨੂੰ ਸੁਣ ਲਓ ਇਹ ਹਾਂ ਜਾਈਏ ਨੂੰ ਪਤਾ ਵਾ ਚਾਲੂ ਜੋਈਆ ਲੱਗ ਗਿਆ ਆ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜੰਡ ਤੇ ਆਣ ਆਦੀ ਚੁੰਝ ਚ ਅੰਬੀ ਦੇਖਦੀ ਹਾਂ ਦੇਖਦੀ ਕਹਿੰਦੇ ਸਹਿਬਾ ਨਾਲ ਧਿਆਨ ਸੋਚੇ ਖੀਵੇ ਖਾਣ ਦੀ ਛੋਕਰੀ ਅੱਜ ਜੱਟ ਦੀ ਪਰਖਾਂ ਜਾਣ ਸੋਚੇ ਖੀਵੇ ਖਾਣ ਦੀ ਛੋਕਰੀ ਅੱਜ ਜੱਟ ਦੀ ਪਰਖਾਂ ਜਾਣ ਅੱਜ ਅੰਬੀ ਮੈਂ ਹਾਂ ਚੁੱਪਣੀ ਸਹਿਬਾਂ ਕਰਦੀ ਹੈ ਫਰਮਾਨ ਕਹਿੰਦੀ ਤੀਰ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਕਹਿੰਦੀ ਤੀਰ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਹਾਂ ਪਰ ਤੋਤਾ ਉੱਡ ਗਏ ਅੰਬਰੀ ਹਾਂ ਅੰਬਰੀ ਇਹਦੇ ਜੱਟਾ ਬਚਨ ਪਰਾਨ ਪੱਤਾ ਇੱਕ ਨਾ ਝੜੇ ਵੇ ਜੰਡ ਦਾ ਇਹਦਾ ਹੋਵੇ ਨਾ ਨੁਕਸਾਨ ਪੱਤਾ ਇੱਕ ਨਾ ਝੜੇ ਵੇ ਜੱਟ ਦਾ ਇਹਦਾ ਹੋਵੇ ਨਾ ਨੁਕਸਾਨ ਹੋ ਜੱਟ ਨੇ ਤੀਰ ਕਮਾਨੋਂ ਛੱਡਿਆ ਹਾਂ ਛੱਡਿਆ ਕਰਕੇ ਉੱਪਰ ਵੱਲ ਧਿਆਨ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਯਾਰੋ ਦੇਖ ਨਿਸ਼ਾਨਾ ਜੱਟ ਦਾ ਹਾਂ ਜੱਟ ਦਾ ਸਹਿਬਾ ਹੋ ਗਈ ਬਹੁਤ ਹੈਰਾਨ ਹੱਥ ਮਿਰਜੇ ਦੇ ਚੁੰਮਦੀ ਨਾਲੇ ਬਾਹਾਂ ਪਾਉਂਦੀ ਤਾਣ ਸਹਿਬਾ ਹੱਥ ਮਿਰਜੇ ਦੇ ਚੁੰਮਦੀ ਨਾਲੇ ਬਾਹਾਂ ਪਾਉਂਦੀ ਤਾਣ ਕਹਿੰਦਾ ਹੁਣ ਨਾ ਡਰਾਂ ਖੁਦਾ ਤੋਂ ਉਹਨੂੰ ਹੋ ਗਿਆ ਬਹੁਤ ਗਮਾਨ ਪਰ ਦੇਵਥਰੀ ਕਿਉਂ ਵਾਲਿਆ ਇਹ ਮੌਤ ਬੜੀ ਭਲਵਾਨ ਇਹਨੇ ਰਾਵਣ ਵਰਗੇ ਮਾਰ ਲੈ ਇਹ ਤੋਂ ਡਰਦਾ ਕੁੱਲ ਜਹਾਨ ਆਇਆ ਤਾਂ ਇਹ ਵਾਲਿਆਂ ਦੀ ਬਾਕੀ ਗੱਲ ਸੁਣੋ ਇੱਕ ਮਿੰਟ ਦੋ ਦੱਸ ਜਿਹੜੇ ਬਣਦੇ ਉਹਦੇ ਮੇਰੀ ਗੱਲ ਸੁਣੋ ਦੋ ਬੋਲ ਫੈਸਲ ਤੇ ਪੜੋ ਨਹੀਂ ਫੈਸਲ ਭਾਈ ਸੁਣਾਵਾਂਗੇ ਆਇਆ ਨਹੀਂ ਤੂੰ ਸੁਣਾਇਆ ਜਦ ਛੱਡ ਗਿਆ ਫੈਸਲ ਸੁਣਾਇਆ ਆਇਆ ਫੈਸਲ ਅਜੇ ਨਹੀਂ ਪਰ ਤੁਹਾਡੀ ਵੀ ਇਹ ਹਾਂ ਕਮਾਲ ਦੀ ਹਾਂ ਆਇਆ ਤੇ ਸੁਣਾ ਕਿ ਮੈਂ ਕਰਨਾ ਅਕਸਰ ਇਹਦੇ ਨਾਲ ਜੀ ਅੱਛਾ ਲਓ ਜੀ ਮੇਰੇ ਸੰਗ ਗਾਣੇ ਤੁਸੀਂ ਸਾਡੇ ਚੈਨਲ ਤੇ ਸੁਣਦੇ ਰਹਿੰਦੇ ਜੀ ਤੇ ਅੱਜ ਸਾਡੇ ਕੋਲ ਸਾਡਾ ਵੀਰ ਆ ਜੀ ਬਹੁਤ ਸੋਹਣਾ ਗਾਉਂਦਾ ਮੈਂ ਤਾਂ ਸੁਣਿਆ ਇਹਨੂੰ ਤੇ ਅੱਜ ਤੁਸੀਂ ਵੀ ਸਾਰੇ ਸੁਣੋ ਸੋਹਣਾ ਗਾਉਣਾ ਸੋਹਣਾ ਖਾਇਆ ਵੀ ਕਰ ਲੱਗਦਾ ਨਹੀਂ
ਚੱਲ ਬਈ ਫੈਸਲ ਲਈ ना दिल दा जुर्म ना मेरी गलती सारे जुर्म कराए ना अखियां ने बंदे चुन चुन मार कताल करे ना अखियां बेदीदियां ते बेहतर सियागे साडे सिर झुकवे न अखियां हो ताज मियां गल मुक दिए साथू बतान छुड़े न अखियां सब्जी ला ताजी जिन्ना पीछे रुल गया ओ बोल के नहीं राजी ओ जिन्ना पीछे रुल फस गया ओ जिन्ना पीछे ओ बोल के नहीं राजी सोनी तरतीब विच जुड़े ओ जिंदड़ी लुटी ते यार सजन कदी मोड़ मुहारा ते वतन जिंदड़ी लुटी ते यार सजन तेरी रोही दे कंडड़े टालियां तेरी रोही दे कंडड़े टालियां मेरियां दुखन कन्ना दिया मैं तारा ते हिजर विच जा लिया रोही बनाई वे सजन जिंदड़ी लुटी ते यार सजन वाह 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 बड़ा खेल गया रोटी ज्यादा खा ले बड़ा खेल गया मैं जिसे सब्जी की गल आई मैं धनिया मिर्चा फड़ ली टप्पो शाह जी बहुत शुक्रिया साडी मोहब्बत का प्यार का बहुत शुक्रिया फिर होंदी है मुलाकात जरूर आओ जी चलो जी बहुत लो जी ਤੁਹਾਡਾ ਵੀ ਸਵਾਗਤ ਹੈ ਬੜੀ ਖੁਸ਼ੀ ਮਿਲ ਕੇ ਖਰਾਬ ਕਰ ਵਾਲ ਨਾ ਖਰਾਬ ਕਰ ਭਾਜੀ ਓਕੇ ਭਾਜੀ ਓਕੇ ਜੀ ਕੱਲ ਫਿਰ ਆਪਾਂ ਉੱਧਰ ਨੂੰ ਬੈਠੇ ਹਾਂ ਬਿਨਾਂ ਸੀਟ ਤੋਂ ਬਿਨਾਂ ਸੀਟ ਤੋਂ ਬੈਠਣਾ ਵਾ ਨਹੀਂ ਮੇਰੀ ਗੱਲ ਸੁਣੋ ਲੈ ਕੇ ਜਾ ਪਤਾ ਨਹੀਂ ਕਦੋਂ ਹੋਣੀ ਆ ਰੱਬ ਨੇ ਜਦੋਂ ਫਿਰ ਕਿਤੇ ਪਰਮਾਤਮਾ ਬਿਲਕੁਲ ਫਿਰ ਹੋਣ ਮੁਲਾਕਾਤ ਅੱਜ ਯਾਦ ਰੱਖਿਓ ਚੰਗਾ ਭਾਈ ਸਾਹਿਬ ਜੀ ਲੋ ਵੀ ਦੋਸਤੋ ਇਹ ਸੀ ਸਾਰੇ ਦੋਸਤਾਂ ਨਾਲ ਗੈਟ ਟੂਗੇਦਰ ਤੇ ਸਭੀ ਨੇ ਬੜੇ ਰੰਗ ਬੰਨੇ ਬਹੁਤ ਕੁਝ ਸੁਣਾਇਆ ਜੋਈਆ ਸਾਹਿਬ ਨੇ ਬੜਾ ਸ਼ੁਗਰ ਮੇਲਾ ਲਾਇਆ ਸਾਡੇ ਨਾਲ ਰਲ ਕੇ ਤੁਹਾਡਾ ਫਿਰ ਇੱਕ ਵਾਰੀ ਬਹੁਤ ਸ਼ੁਕਰੀਆ ਸਾਡੀ ਮੁਹੱਬਤ ਦਾ ਸ਼ੁਕਰੀਆ ਦੁਆਵਾਂ ਜੀ ਯਾਦ ਰੱਖਿਓ ਕੱਲ ਤੱਕ ਦੇ ਵਲੌਗ ਲਈ ਦੋ ਇਜਾਜ਼ਤ ਮਿਲਦੇ ਆ ਫਿਰ ਰੱਬ ਰੱਖਾ।